ਗੁੱਡ ਮਾਰਨਿੰਗ ਸੋਹਣਿਓ, ਚਮਕਦੀ ਧੁੱਪ ਵਾਲੀ ਗੁੱਡ ਮਾਰਨਿੰਗ। ਪਰ ਅੱਜ ਵੀ ਉਹੀ ਚੱਲ ਰਿਹਾ ਸਿਲਸਿਲਾ ਕਿ ਕਦੀ ਬੱਦਲ ਤੇ ਕਦੀ ਧੁੱਪ। 5 ਮਿੰਟ ਧੁੱਪ ਆਉਂਦੀ ਹੈ, ਉਸ ਤੋਂ ਬਾਅਦ ਬੱਦਲ ਆ ਜਾਂਦੇ ਨੇ, ਅਤੇ ਇਹ ਧੂਪ ਛਾਂ ਦਾ ਸਿਲਸਿਲਾ ਅੱਜ ਬਰਕਰਾਰ ਰਹੇਗਾ। ਨਾਸ਼ਤਾ ਤਿਆਰ ਹੈ ਜੀ। ਹੁਣ ਅਸੀਂ ਬੈਠ ਕੇ ਨਾਸ਼ਤਾ ਖਾਵਾਂਗੇ। 2 ਅਦਦ ਬੋਇਲ ਅੰਡੇ ਅਤੇ ਵੱਡਾ ਸਾਰਾ ਚਾਹ ਦਾ ਕੱਪ। ਕੰਮਕਾਜ ਅੱਜ ਆ ਗਏ ਨੇ ਜੀ ਮਟਰ। ਅਸੀਂ ਮਟਰ ਪਕਾਵਾਂਗੇ ਨਾਲ। ਅਸੀਂ ਸੋਹਣਾ ਪਪੀਤਾ ਸਾਡਾ ਕਾਫੀ ਹੱਦ ਤੱਕ ਪੱਕ ਗਿਆ ਵੇ। ਹੁਣ ਇਹਦਾ ਅੱਜ ਅਸੀਂ ਕਰੀਆ ਕਰਮ ਕਰਾਂਗੇ। ਇਸੇ ਵਿਚਾਰੇ 'ਤੇ ਜ਼ੁਲਮ ਸ਼ਦੀਦ ਹੋਣ ਵਾਲਾ ਵੇ। ਅਤੇ ਮੈਂ ਕਿਹਾ ਮੈਂ ਨਾਲ ਮਟਰ ਛਿੱਲ ਲਵਾਂ ਅਤੇ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਲਵਾਂ, ਕਿਉਂਕਿ ਅੱਜ ਮੈਂ ਜਾਣਾ ਡਾਕਟਰ ਦੇ ਕੋਲ। ਅਤੇ ਡਾਕਟਰ ਕੋਲ ਜਾਣਾ ਵੀ ਤਾਂ ਬਈ ਫਿਰ ਉੱਥੇ ਟਾਈਮ ਲੱਗ ਜਾਂਦਾ ਵੇ। ਅਤੇ ਮੈਂ ਕਿਹਾ ਮਟਰ ਛਿੱਲ ਕੇ ਚਲੀ ਜਾਂਦੀ ਹਾਂ। ਅਗਰ ਜਲਦੀ ਵਾਪਸ ਆ ਗਈ ਤਾਂ ਹਾਂਡੀ ਪਕਾ ਲਾਂਗੇ, ਆਲੂ ਮਟਰ ਪਕਾ ਲਾਂਗੇ। ਆਲੂ ਮਟਰ ਪਕਾਏ ਹੋਏ ਨੇ, ਆਲੂ ਮਟਰ ਪਕਾਏ ਹੋਏ ਨੇ, ਬਾਰੀ ਵਿੱਚੋਂ ਤੱਕ ਬਾਲੋ ਯਾਰ ਸਿਨਮੇ 'ਤੇ ਆਏ ਹੋਏ ਨੇ, ਬਾਰੀ ਵਿੱਚੋਂ ਤੱਕ ਬਾਲੋ ਯਾਰ ਸਿਨਮੇ 'ਤੇ ਆਏ ਹੋਏ ਨੇ। ਚਲੋ ਵੀ ਆਲੂ ਮਟਰ ਪਕਾਏ ਹੋਏ ਨੇ ਤੇ ਅਸੀਂ ਤਿਆਰੀ ਕਰਕੇ ਜਾਵਾਂਗੇ। ਮਟਰ ਛਿੱਲ ਜਾਵਾਂਗੇ ਕਿਉਂਕਿ ਮਟਰ ਛਿੱਲਣ 'ਚ ਖਾਸਾ ਟਾਈਮ ਲੱਗਦਾ ਵੇ। ਉਸ ਤੋਂ ਬਾਅਦ ਅਗਰ ਮੈਂ ਟਾਈਮ ਨਾ ਆ ਗਈ ਵਾਪਸ ਤੇ ਅਸੀਂ ਆਲੂ ਮਟਰ ਬਣਾ ਲਾਂਗੇ। ਵਰਨਾ ਫਿਰ ਅਸੀਂ ਫ੍ਰਿਜ ਵਿੱਚ ਜਿਹੜੇ ਬਚੇ ਕੁਚੇ ਪਏ ਨੇ 9 ਲੱਖੇ ਉਹ ਕੱਢਾਂਗੇ ਤੇ ਖਾਣਾ ਖਾਵਾਂਗੇ, ਕੋਈ ਮਸਲਾ ਹੀ ਨਹੀਂ ਹੈ। ਤੇ ਉਜ਼ਮਾ ਨੇ ਮੈਨੂੰ ਕੱਲ ਕਿਹਾ, ਮੈਂ ਪੁੱਛਿਆ ਕਿ ਵੀ ਕਿਹੜੇ ਟੌਪਿਕ 'ਤੇ ਅਸੀਂ ਗੱਲ ਕਰੀਏ। ਉਜ਼ਮਾ ਨੇ ਕਿਹਾ ਕਿ ਬਾਜੀ ਮਾਂ ਔਰ ਬੇਟੀ ਦੇ ਰਿਸ਼ਤੇ 'ਤੇ ਗੱਲ ਕਰੋ। ਕਿ ਪਹਿਲੇ ਜਦੋਂ ਮਾਵਾਂ ਜੋ ਗੱਲ ਕਹਿੰਦੀਆਂ ਸਨ ਸਾਡੇ ਵਾਸਤੇ ਹਦੀਸ ਹੁੰਦੀ ਸੀ ਉਹ ਗੱਲ, ਅਤੇ ਅਸੀਂ ਉਹੀ ਗੱਲ ਉਸ ਤਰ੍ਹਾਂ ਹੀ ਮੰਨਦੇ ਸਾਂ। ਮੈਂ ਕੱਲ ਇੱਕ ਗੱਲ ਪੜ੍ਹੀ, ਮੈਨੂੰ ਬੜੀ ਚੰਗੀ ਲੱਗੀ ਕਿ ਜ਼ਿੰਦਗੀ ਕੀ ਉਲਝਨੋਂ ਸੇ ਫਰਾਰ चाहिए, मुझे बचपन का एक दिन उधार चाहिए। तो वाकई भी एक दिन मिल जाए बचपन का कि काश वो वक्त आ जान मुड़ के कि सानू बचपन साड़ा मिल जाए। वो मिल नहीं सकता बचपन, तो असी बस उन्होंने याद ही कर सकते हाँ। तो एक मैं बड़ी अच्छी तुहाडे वास्ते एक चीज़ मैं तलाश की सी और उन्होंने मैं तुहानू आज सुना देनी हाँ। छोटे से घर में सभी मिलकर रहा करते थे, नेमतें कम थी मगर शुक्र अदा करते थे। एक कमज़ोर सी जंजीर पड़ी रहती थी, घर के दरवाज़ों को ताले न लगा करते थे। बैठने उठने के आदाब से आगाह थे हम, गौर से बात बुजुर्गों की सुना करते थे। साल के साल मिला करती थी पोशाक नई, हम पहनकर जिसे इतराते फिरा करते थे। सरे बाजार बिछड़ जाने का खतरा ही न था, उंगली माँ बाप की यूं थाम लिया करते थे। जब गुजरता था गली से कोई फेरे वाला, दे के आवाज उसे रोक लिया करते थे। कोई मेहमान जब आता था अचानक घर में, मिल के सब उसकी मदारत किया करते थे। डाकिया आधी मुलाकात करा देता था, लोग अनपढ़ थे मगर खत भी लिखा करते थे। जोड़ना पड़ते थे ना हाथ खताकारों को, माजरत के लिए अल्फाज हुआ करते थे। अच्छा, पहले होते थे गदागर। इत्थे अगे जी वो आ गया थोड़ा जहा, तो मैं पढ़न च नहीं आ रहा जुमला, लेकिन बाकी का भी बड़ा अच्छा वे, लेकिन मैं उतारिया ना तो उत्ते जड़ा आ गया मैनू अगला समझ नहीं आ रहा। ਇਹ ਨਾਸਿਰ ਬਸ਼ੀਰ ਸਾਹਿਬ ਨੇ ਉਹਨਾਂ ਦੀ ਮੈਂ ਫੇਸਬੁੱਕ ਤੋਂ ਪੜ੍ਹੀ ਸੀ, ਮੈਨੂੰ ਬੜੀ ਚੰਗੀ ਲੱਗੀ ਇਹਨਾਂ ਦੇ ਅਲਫਾਜ਼, ਅਤੇ ਮੈਂ ਫਿਰ ਤੁਹਾਡੇ ਵਾਸਤੇ ਕਰ ਲਿਆ ਕਿ ਵਾਕਈ ਉਹ ਜ਼ਮਾਨੇ ਕਿੰਨੇ ਚੰਗੇ ਸਨ ਕਿ ਜਦੋਂ ਡਾਕੀਆ ਵੀ ਮੁਲਾਕਾਤ ਕਰਾ ਦਿੰਦਾ ਸੀ ਤੁਹਾਡੀ, ਅਤੇ ਖਤ ਅਨਪੜ੍ਹ ਹੋਣ ਦੇ ਬਾਵਜੂਦ ਵੀ ਲੋਕ ਖਤ ਲਿਖਿਆ ਕਰਦੇ ਸਨ। ਅਤੇ ਉਜ਼ਮਾ ਨੇ ਕਿਹਾ ਮਾਂ ਬੇਟੀ ਦੇ ਰਿਸ਼ਤੇ ਦੇ ਹਵਾਲੇ ਨਾਲ ਗੱਲ ਕਰੋ। ਅਤੇ ਉਜ਼ਮਾ ਮਾਂ ਬੇਟੀ ਦਾ ਰਿਸ਼ਤਾ, ਉਜ਼ਮਾ ਨੇ ਬਿਲਕੁਲ ਠੀਕ ਲਿਖਿਆ ਕਿ ਸਾਡੀ ਜਿਹੜੀਆਂ ਮਾਵਾਂ ਗੱਲ ਕਹਿੰਦੀਆਂ ਸਨ ਸਾਡੇ ਵਾਸਤੇ ਹਦੀਸ ਦਾ ਦਰਜਾ ਰੱਖਦੀਆਂ ਸਨ। ਵੀ ਮਾਮਾ ਨੇ ਕਹਿ ਦਿੱਤਾ ਅਤੇ ਬਸ ਬੱਚੀਆਂ ਨੇ ਸੁਣ ਲੈਣਾ ਵੇ। ਅਤੇ ਮਾਂ ਜਿਹੜੀ ਹੈ ਉਹਦੀ ਤਰਬੀਅਤ ਜਿਹੜੀ ਹੈ ਇੰਨੀ ਜਿਹੜੀ ਹੈ ਸ਼ੁਮਾਰ ਹੁੰਦੀ ਸੀ ਕਿ ਲੋਕ ਰਿਸ਼ਤਾ ਕਰਦੇ ਵੀ ਮਾਂ ਨੂੰ ਦੇਖਦੇ ਸਨ ਕਿ ਬੱਚਾ ਅਸੀਂ ਰਿਸ਼ਤਾ ਕਰਨਾ ਵੀ ਕੁੜੀ ਦੀ ਮਾਂ ਕੈਸੀ ਹੈ, ਕਿ ਅਗਰ ਮਾਂ ਚੰਗੀ ਹੈ ਸੁਗੜ ਹੈ
तो अच्छे अखलाक वाली है और अपना रहन सहन जानती है, अच्छा रख रखाव रखती है। तो फिर उत्थे रिश्ता किया जाता सी कि रिश्ता करन जाओ, कुड़ी दी माँ का पता करो कि माँ कैसी है। तो माँ की तरबीयत ऐसी होंदी है। माँ की तरबीयत के हवाले दे नाल ते होंदा है कि पहली कहते ने दरसगाह जिहड़ी है वो माँ की तरबीयत ही। दुनिया की तुसीं वड्डियां वड्डियां यूनिवर्सिटियां चले जाओ, डिग्रियां लै लो, तुसी बहुत बड़े बन जाते हो, कोई पायलट बन जाता है, कोई डॉक्टर बन जाता है, कोई इंजीनियर बन जाता है। तो पर एवे कि जी माँ ने तरबीयत की होंदी पहली दरसगाह, वो जिंदगी भर तुहानूं चीज़ां नाल लैके चलदियां ने। जिहड़ी तरबीयत तुहाडी करदी है कि किस तरह उठना वे, किस तरह बैठना वे, बुरकी किस तरह तोड़नी है। बुरकी तोड़न तो पहले तुसीं बिस्मिल्ला पढ़ना है, फिर निवाला खाना वे, सीधे हथ नाल खाना वे। मावां छोटी छोटी गल तो बच्चियां नूं फिर दसदियां ने, उंगली पढ़ के चलना सिखांदियां ने मावां। फिर वो की कहते हैं मावां जिहड़ी तरबीयत के हवाले ना, और स्पैशली बेटी की तरबीयत बहुत ज़्यादा माँ की जिहड़ी हुंदी है ना, वो हुंदी कि माँ की कहते ने माँ की डांट जिहड़ी किस्मत वालियां नूं मिलदी है। कि अगर माँ डांटदी है तुहानूं तो समझो तुहाडी खुशनसीबी है कि तुहानूं कुछ सिखा रही है, तुहानूं कुछ सिखाने वाला मौजूद है इस दुनिया जिहड़ा तुहाडी फिक्र कर रहा है कि मेरा बच्चा या मेरी बच्ची यह चीज़ सीखे। तो मावां जिहड़ियां ने वो फिर बच्चियां नूं घरदारी सिखांदियां सन। बच्चियां छोटी बच्चियां नूं काम ते ला दित्ता जांदा सी कि थोड़ा जिहा आटा गुन्नो, थोड़ी जिहा धनिया साफ करो, यह चीज़ सीखो, भांडा इत्थे रखो, इस तरह करना है, इस तरह करना है। माँ की रोक टोक इन्नी ज़्यादा होंदी सी कि बस वह बच्चियां चिड़ जांदियां सन। पर एवे कि वो फिर जिहड़ी तरबीयत लैके निकलदियां सन ना, फिर अपने ससुरालों विच वड्डे वड्डे घर उस जमाने च हुंदे सन, बड़े बड़े ससुराल। तो बच्चियां फिर वो नाकाम नहीं होंदियां सन क्योंकि तरबीयत होंदी सी माँ की। माँ सबर करना भी सिखांदी है। माँ तुहानूं की कहंदे ने यह भी दसदी है कि भी तुसीं किस तरह जमाने के नाल चलना वे, तुसीं किसी बड़े छोटे का किस तरह अदब करना वे, हर शैद जिहड़ी है ना वो माँ सिखांदी है। पहले दिन तो लैके बच्चे नूं कलमा सिखांदी है कि ला इला सिखाया जाता है, फिर उन्हें बोलना सिखाया जाता है। तो माँ का किरदार तो बई किसी तौर जड़ा वे ना उन्हें कीता। माँ जिहड़ी है वो अपनी बेटी की बेहतरीन दोस्त भी होंदी है। साडे ज़माने विच असी अपनी माँ की सब तो चंगियां सहेलियां असी साड़ी माँ सब तो चंगी साड़ी सहेली सी कि असी हर गल अपनी माँ के नाल शेयर करनी, अपनी अम्मी के नाल गल्लां करनियां घंटियां के हिसाब नाल। जो साड़ी माँ ने सानू कहते ना कहानी सुनानी, उन्होंने कहते सन बात सुनाना, चलो तुहानूं बात सुनावां। तो असी बात एडे शौक नाल सुनने होंदे सन, 20 वारी बातां सुनियां होंदियां सन, पर उन्ने ही शौक नाल असीं सुनने सन कि अम्मी सुनाते पे ने, चुप करके सुनो बई। तो बस अम्मी ने साड़ी माँ ने सानू पहेलियां बुझणियां, चलाओ पहेलियां बुझिए। तो इस तरह बच्चियां खास कर माँ के नाल बहुत ज़्यादा अटैच होंदियां सन। अजकल भी अटैचमेंट हैगी है, ऐसी गल नहीं है, पर अजकल की बच्चियां इस तरह घरदारी का बहुत ज़्यादा शौक नहीं रखदियां। उस जमाने बच्ची जिहड़ी है हर काम सीखदी सी, हर काम च माहिर उन्होंने कीता जांदा सी। उन्हें अगले घर जाना, उहदी तरबीयत की जाती सी भी अगले घर जाना। तो माँ का जुमला यही होंदा सी कि बेटा अगले घर जाना वे, कुछ सीखो, अगले घर जाना कुछ सीखो। माँ तुरपाई करना भी सिखांदी सी, माँ आटा गुन्नना भी सिखांदी सी, पेड़ा करना भी सिखांदी सी, फिर रोटी नूं वेलना भी सिखांदी सी। साडी अम्मी ने कहना कंडे कंडे मोटे नहीं होने चाहिए रोटी दे, चंगी तरह नूं वेलो। तो मोटी मोटी रोटी नहीं चंगी होंदी, कंडे कंडे अच्छे होण, साफ सुथरी रोटी पक्की होवे। तो छोटी छोटी गल तो मावां सिखांदियां जांदियां ने, वो वाकई जिंदगी च बहुत तुहाडे काम आंदियां ने चीज़ां। तुसीं एक तोपा भी भरदे हो, अपना तुहाडा कोई कपड़ा उधड़ जांदा वे, तो माँ ने सिखाया हुंदा तुहानूं कि बच्चियां दी जिहड़ी तरबीयत हुंदी सी कि भी चलो असीं थोड़ा जिहा उहनूं अपना रिपेयर कर लईए कपड़े नूं। कोई घर तुहाडे मेहमान आंदे ने, तुहानूं पता हुंदा वे कि असीं किस तरह मेहमानां नूं संभालना वे, किस तरह करना वे, बिस्तरे किस तरह संभालने ने, बर्तन किस तरह इकट्ठे करने ने। तो माँ की तरबीयत बहुत ज़्यादा बच्चियां दे जिंदगी में अहम किरदार अदा करती है। तो माँ जिहड़ी है वो की कहते हैं आप भी बड़ी अहम होंदी है बच्चियां दी जिहड़ी ना सब तो बेहतरीन साथी। और धीआं भी जिहड़ियां हुंदियां ने ना अपने दुख शायद अपनी माँ के नाल ही बयान कर दिंदियां ने। होर कोई ऐसा बंदा नहीं हुंदा शायद कि जिन्हों अपना दुख दसिया जाए, पर माँ नूं ते बंदा इस तरह हुंदा वे कि माँ के सामने हर बेटी मेरा ख्याल है दस देंदी अपने दिल की गल कि माँ मैनूं तकलीफ है या मैनूं यह मसला वे। तो बेटियां की अटैचमेंट माँ के नाल जिहड़ी हुंदी है ना वो बहुत ज़्यादा हुंदी है।
ਤੇ ਮਾਵਾਂ ਜਦੋਂ ਚਲੀਆਂ ਜਾਂਦੀਆਂ ਨੇ, ਉਹ ਦੁੱਖ ਜਿਨ੍ਹਾਂ ਦੀ ਮਾਵਾਂ ਚਲੀਆਂ ਜਾਂਦੀਆਂ ਨੇ ਨਾ, ਉਹ ਉਹਨਾਂ ਕੋਲੋਂ ਹੀ ਪੁੱਛੋ। ਜਿਨ੍ਹਾਂ ਦੀ ਮਾਵਾਂ ਹਯਾਤ ਨੇ ਨਾ, ਉਹ ਆਪਣੀ ਮਾਵਾਂ ਦੀ ਭਰਪੂਰ ਖਿਦਮਤ ਵੀ ਕਰਨ, ਉਹਨਾਂ ਦੀ ਇੱਜ਼ਤ ਵੀ ਕਰਨ, ਉਹਨਾਂ ਦਾ ਖਿਆਲ ਵੀ ਰੱਖਣ, ਕਿਉਂਕਿ ਇਹ ਐਸੀਆਂ ਦੌਲਤਾਂ ਨੇ ਇੱਕ ਵਾਰੀ ਚਲੀਆਂ ਜਾਣ ਨਾ, ਫਿਰ ਤੁਹਾਨੂੰ ਨਹੀਂ ਮਿਲਦੀਆਂ। ਫਿਰ ਤੁਸੀਂ ਤਰਸਦੇ ਹੋ ਕਿ ਕਦੀ ਖਾਬ ਵਿੱਚ ਮਾਂ ਆ ਜਾਵੇ, ਸਾਨੂੰ ਮਿਲ ਜਾਵੇ, ਕਦੀ ਅੰਮੀ ਆ ਜਾਓ, ਸਾਨੂੰ ਖਾਬ 'ਚ ਮਿਲ ਜਾਓ, ਪਰ ਅੰਮੀ ਖਾਬ 'ਚ ਵੀ ਨਹੀਂ ਆਉਂਦੇ, ਤੇ ਫਿਰ ਉਹ ਮੁਲਾਕਾਤਾਂ ਨਹੀਂ ਹੁੰਦੀਆਂ, ਤੇ ਉਹ ਤੁਸੀਂ ਫਿਰ ਤਰਸਦੇ ਹੋ ਬਸ ਉਹਨਾਂ ਦੀਆਂ ਗੱਲਾਂ, ਉਹਨਾਂ ਦੀ ਫਿਰ ਡਾਂਟ ਵੀ ਤੁਹਾਨੂੰ ਕਹਿੰਦੇ ਨੇ ਸਾਡੀ ਮਾਂ ਨੇ। ਮੈਂ ਤਾਂ ਅੱਜ ਆਈ ਕਹਿੰਦੀ ਹਾਂ ਕਿ ਸਾਡੀ ਮਾਂ ਦੀ ਡਾਂਟ ਜਿਹੜੀ ਸੀ ਨਾ, ਉਹ ਸਾਡੀ ਜ਼ਿੰਦਗੀ ਬਣਾ ਗਈ, ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਕਿਰਦਾਰ ਸੀ ਸਾਡੀ ਮਾਂ ਦੀ ਡਾਂਟ ਦਾ। ਅਗਰ ਸਾਨੂੰ ਨਾ ਡਾਂਟਦੀ, ਨਾ ਸਾਨੂੰ ਕਰਦੀ, ਤਾਂ ਅਸੀਂ ਕਿਸ ਤਰ੍ਹਾਂ ਸਿੱਖਦੇ ਆ ਚੀਜ਼ਾਂ, ਤੇ ਇਹ ਕਿ ਕਹਿੰਦੇ ਨੇ ਫਿਰ ਕਿਸ ਤਰ੍ਹਾਂ ਜ਼ਿੰਦਗੀ 'ਚ ਚੱਲਦੇ ਅੱਗੇ। ਤੇ ਮਾਂ ਜਿਹੜੀ ਹੈ ਉਹ ਬਿਹਤਰੀਨ ਦੋਸਤ, ਬਿਹਤਰੀਨ ਉਸਤਾਦ ਔਰ ਬਿਹਤਰੀਨ ਸਾਥੀ ਹੁੰਦੀ ਹੈ ਜਦੋਂ ਤੱਕ ਤੁਸੀਂ ਉਹ ਦੁਨੀਆ 'ਚ ਹੁੰਦੀ। ਉਸ ਤੋਂ ਬਿਹਤਰੀਨ ਕੋਈ ਤੁਹਾਡੀ ਜ਼ਿੰਦਗੀ ਦਾ ਸਾਥੀ ਨਹੀਂ ਹੋ ਸਕਦਾ। ਕੋਈ ਤੁਸੀਂ ਕਹੋ ਕਿ ਮੈਂ ਇਹਨੂੰ ਦਿਲ ਦੀ ਗੱਲ ਕਹਿ ਦਾਂਗੀ, ਇਹ ਹੋ ਜਾਏਗਾ, ਇਹ ਮੇਰਾ ਦੋਸਤ ਹੈ, ਇਹ ਮੇਰਾ ਉਹ, ਕੋਈ ਕਿਸੇ ਦਾ ਨਹੀਂ। ਬਸ ਕੀ ਕਹਿੰਦੇ ਨੇ, ਮਾਂ ਤੋਂ ਸਿਵਾ ਕੋਈ ਕਿਸੇ ਦਾ ਨਹੀਂ ਹੁੰਦਾ। ਭਾਵੇਂ ਤੁਸੀਂ ਦੁਨੀਆ 'ਚ ਕਿੰਨਾ ਕਿਸੇ ਨੂੰ ਅਜ਼ੀਜ਼ ਕਰ ਲਵੋ, ਕਿੰਨਾ ਕਿਸੇ ਨੂੰ ਆਪਣੇ ਨੇੜੇ ਕਰ ਲਵੋ, ਕਿੰਨਾ ਕਿਸੇ ਦੇ ਨਾਲ ਆਪਣੇ ਦੁੱਖ ਫਰੋਲ ਲਵੋ, ਪਰ ਮਾਂ ਜੈਸਾ ਨਹੀਂ। ਮਾਂ ਦਾ ਦਿਲ ਐਸਾ ਹੁੰਦਾ ਇੱਕ ਸਮੁੰਦਰ, ਹਰ ਚੀਜ਼ ਉਹਦੇ ਵਿੱਚ ਔਲਾਦ ਦੇ ਹਵਾਲੇ ਨਾਲ ਜਜ਼ਬ ਹੋ ਜਾਂਦੀ ਹੈ। ਉਹ ਫਿਰ ਆਪਣੀ ਔਲਾਦ ਦੀ ਹਰ ਗੱਲ ਨੂੰ ਆਪਣੇ ਸੀਨੇ ਵਿੱਚ ਰੱਖਦੀ ਹੈ, ਤੇ ਉਹਨੂੰ ਕਿ ਉਹਦੀ ਬਿਹਤਰੀ ਦੀ ਕੋਸ਼ਿਸ਼ ਜਾਰੀ ਰੱਖਦੀ ਹੈ। ਮਾਂ ਤੁਝ ਤੇ ਆਣੋ ਹਟਦੀ ਨਾ, ਮਾਂ ਤੂੰ ਯਾਦ ਆਣੋ ਹਟਦੀ ਨਾ, ਤੇਰੇ ਬਾਝੋਂ ਐ ਦੁੱਖ ਦਿਲ ਦਾ ਹੁਣ ਮੈਂ ਕਿਨੂੰ ਕਹਾਂ। ਮਾਂ ਤੁਝ ਤੇ ਆਣੋ ਹਟਦੀ ਨਾ, ਮਾਂ ਤੂੰ ਯਾਦ ਆਣੋ ਹਟਦੀ ਨਾ, ਖੈਰਾਂ ਮੰਗਦੀ ਰਹਿਨੀ ਸੈਂ ਤੂੰ ਮੇਰੇ ਸਿਰ ਦੀਆਂ ਮਾਏ। ਮੈਂ ਕੁਛ ਵਿੱਚ ਭੁੱਲ ਰਹੀ ਹਾਂ, ਲੇਕਿਨ ਗਾਣਾ ਬਹੁਤ ਅੱਛਾ ਹੈ। ਇੱਕ ਵਾਰੀ ਚੱਲ ਖਾਬ 'ਚ ਆ ਜਾ, ਆ ਕੇ ਸੀਨੇ ਲਾ ਜਾ, ਜਿਹੜਾ ਪੰਬਲ ਬਲਦਾ ਮਾਏ, ਆ ਕੇ ਆਪ ਬੁਝਾ ਜਾ। ਤੇ ਮਾਵਾਂ ਜਿਹੜੀਆਂ ਨੇ ਉਹ ਵੀ ਖਾਬਾਂ 'ਚ ਤੁਸੀਂ ਇੰਤਜ਼ਾਰ ਕਰਦੇ ਹੋ ਕਿ ਕਦੀ ਕੋਈ ਐਸਾ ਖਾਬ ਆਵੇ ਤੇ ਮੇਰੀ ਮਾਂ ਮੈਨੂੰ ਮਿਲੇ। ਉਸ ਤੋਂ ਪਹਿਲੇ ਕਿ ਉਹ ਲਮਹਾ ਤੁਹਾਡੀ ਜ਼ਿੰਦਗੀ 'ਚ ਆਵੇ, ਮਾਵਾਂ ਦੀ ਕਦਰ ਕਰੋ, ਤੇ ਮਾਵਾਂ ਨਾਲ ਜਿੰਨਾ ਪਿਆਰ ਕਰ ਸਕਦੇ ਹੋ ਕਰੋ, ਕਿਉਂਕਿ ਘੱਟ ਇਹ ਹਸਤੀ ਹੈ ਜਿਹੜੀ ਦੁਨੀਆ ਵਿੱਚ ਸਿਰਫ ਤੁਹਾਡੀ ਬਿਹਤਰੀ ਚਾਹੁੰਦੀ ਹੈ। ਉਹਦੀਆਂ ਸੋਚਾਂ ਵਿੱਚ ਹਰ ਵੇਲੇ ਆਪਣੀ ਔਲਾਦ ਦੀ ਸੋਚ ਹੁੰਦੀ ਹੈ ਕਿ ਮੈਂ ਇਹਦੀ ਜ਼ਿੰਦਗੀ 'ਚ ਇਹ ਬਿਹਤਰੀ ਲੈ ਆਵਾਂ, ਮੈਂ ਇਹਦੀ ਜ਼ਿੰਦਗੀ 'ਚ ਇਹ ਬਿਹਤਰੀ ਕਰ ਦੇਵਾਂ। ਬੇਸ਼ੱਕ ਉਹ ਕੁਛ ਨਾ ਕਰ ਸਕੇ, ਪਰ ਐਵੇਂ ਉਹ ਕੁਛ ਨਾ ਵੀ ਕਰ ਸਕੇ, ਪਰ ਉਹ ਸੋਚਦੀ ਜ਼ਰੂਰ ਹੈ। ਉਹ ਅੱਲਾ ਅੱਗੇ ਦੁਆਵਾਂ ਜ਼ਰੂਰ ਮੰਗਦੀ, ਉਹ ਗਿੜਗਿੜਾਉਂਦੀ ਜ਼ਰੂਰ ਹੈ। ਉਹਦਾ ਬਸ ਨਹੀਂ ਚੱਲਦਾ ਤਕਦੀਰ ਅੱਗੇ। ਕਹਿੰਦੇ ਨੇ ਅੱਲਾ ਨੇ ਮਾਂ ਨੂੰ ਕਲਮ ਹੀ ਨਹੀਂ ਦਿੱਤਾ। ਅਗਰ ਕਲਮ ਦੇ ਦਿੰਦਾ ਨਾ ਕੋਈ, ਤੇ ਉਹ ਸਾਰਾ ਦਿਨ ਬੈਠੀ ਆਪਣੀ ਔਲਾਦ ਦੀ ਤਕਦੀਰ ਲਿਖਦੀ ਰਹਿੰਦੀ ਕਿ ਇਹ ਹੋ ਜਾਏ, ਇਸ ਤਰ੍ਹਾਂ ਹੋ ਜਾਏ। ਅਗਰ ਮਾਂ ਦੇ ਹੱਥ 'ਚ ਕੋਈ ਅੱਲਾ ਕਲਮ ਦੇ ਦਿੰਦਾ, ਉਹ ਸਾਰਾ ਦਿਨ ਬਸ ਉਹ ਹੋਰ ਕੋਈ ਕੰਮ ਨਾ ਕਰਦੀ, ਤੇ ਆਪਣੀ ਔਲਾਦ ਨੂੰ ਬਿਹਤਰ ਤੋਂ ਬਿਹਤਰ ਉਹਦਾ ਜਿਹੜਾ ਕਰਦੀ ਕਿ ਮੈਂ ਇਸ ਤਰ੍ਹਾਂ ਬਿਹਤਰ ਕਰ ਦੇਵਾਂ ਤੇ ਇਹ ਕਰ ਦੇਵਾਂ। ਤੇ ਬਹਿਰਹਾਲ ਮਾਂ ਬੜਾ ਅਜ਼ੀਮ ਰਿਸ਼ਤਾ, ਬਹੁਤ ਜ਼ਿਆਦਾ ਅਜ਼ੀਮ ਰਿਸ਼ਤਾ। ਉਹਨਾਂ ਦੀ ਕਦਰ ਕਰੋ ਤੇ ਉਹਨਾਂ ਦੀ ਖਿਦਮਤ ਕਰੋ, ਜਿੰਨੀ ਖਿਦਮਤ ਕਰੋ ਘੱਟ। ਤੇ ਫਿਰ ਮਿਲਨੇ ਆ। ਖਿਤਾਬ ਤੇ ਮੇਰਾ ਖਾਸਾ ਲੰਬਾ ਹੋ ਜਾਂਦਾ ਵੇ, ਤੇ ਨਾਲੇ ਮੇਰੇ ਮਟਰ ਕਾਫੀ ਸਾਰੇ ਛਿੱਲਣ ਵਾਲੇ ਪਏ ਨੇ, ਤੇ ਹਾਲੇ ਅਸੀਂ ਇਹਦੇ 'ਤੇ ਵੀ ਛੁਰੀ ਚਲਾਉਣੀ ਹੈ। ਬਈ ਏਡਾ ਸੋਹਣਾ ਪਿਆ ਲੱਗਦਾ ਵੇ, ਇੰਨਾ ਪਿਆਰਾ, ਮੇਰਾ ਦਿਲ ਨਹੀਂ ਪਿਆ ਕਰਦਾ ਕਿ ਇੱਕ ਵਾਰ ਛੁਰੀ ਚਲਾਵਾਂ, ਪਰ ਇਹ ਚਲਾਉਣੀ ਪੈਣੀ ਹੁਣ, ਇਹਨੇ ਵੀ ਖਰਾਬ ਹੋ ਜਾਣਾ। सोचा था प्यार न करेंगे हम न किसी पे मरेंगे, सोचा था प्यार न करेंगे हम न किसी पे मरेंगे। ਤੇ ਸੋਚਿਆ ਸੀ ਕਿ ਇਹ ਕੱਪੜੇ ਸੁੱਕ ਜਾਣਗੇ, ਅਸੀਂ ਸਵੇਰੇ ਸਵੇਰੇ ਦੇਖ ਕੇ ਨਾ ਧੁੱਪ, ਤੇ ਬੜਾ ਵੀ ਛਿੱਛ ਦੀ ਮਸ਼ੀਨ ਚਲਾ ਦਿੱਤੀ ਕਿ ਚਲੋ ਬਈ ਕੱਪੜੇ ਸੁੱਕ ਜਾਣੇ ਨੇ। ਤੇ ਉਹ ਬਸ ਬੱਦਲ ਹੋ ਗਏ ਨੇ, ਤੇ ਥੋੜੀ ਦੇਰ 'ਚ ਦੇਖੋ ਪਿੱਛੇ ਕਾਲੇ ਬੱਦਲ ਆ ਰਹੇ ਨੇ।
ਔਰ ਸਾਹਮਣੇ ਮੈਂ ਤੁਹਾਨੂੰ ਇੱਧਰ ਅਸਮਾਨ ਦਿਖਾਣੀ ਆ, ਇੰਨਾ ਸੋਹਣਾ ਪਿਆ ਲੱਗਦਾ ਹੈ। ਇਹ ਦੇਖੋ ਕਮਾਲ ਭਾਈ ਵਾਲਿਆਂ ਨੇ ਵੀ ਕੱਪੜੇ ਧੋਤੇ ਹੋਏ ਨੇ, ਇਹਨਾਂ ਦੇ ਵੀ ਕੱਪੜੇ ਮੈਂ ਦਿਖਾ ਦਿੰਦੀ ਆ। ਇਹਨਾਂ ਦੀ ਵੀ ਧੁਆਈ ਮੇਰੇ ਨਾਲ ਨਾਲ ਹੀ ਚੱਲ ਰਹੀ ਹੁੰਦੀ ਹੈ। ਤੇ ਅਸਮਾਨ ਦੇਖੋ ਕਿੰਨਾ ਖੂਬਸੂਰਤ ਪਿਆ ਲੱਗਦਾ। ਇਹ ਸਾਹਮਣੇ ਦੇਖੋ, ਓਏ ਹੋਏ ਹੋਏ ਹੋਏ, ਇਹ ਦੇਖੋ ਕਿੰਨਾ ਪਿਆਰਾ ਐਸਾ ਲੱਗਦਾ ਪਿਆ ਕੋਈ, ਇਹ ਥੋੜਾ ਮਕਾਨ ਅੱਗੇ ਆ ਗਿਆ ਲੇਕਿਨ ਬੜਾ ਹੀ ਪਿਆਰਾ ਪਿਆ ਲੱਗਦਾ, ਬਹੁਤ ਹੀ ਖੂਬਸੂਰਤ। ਚਲੋ ਬਈ ਕੱਪੜੇ ਪਾ ਦਿੱਤੇ ਨੇ, ਦੁਆ ਮੰਗ ਰਹੇ ਆ। ਵਿੱਚ ਹੀ ਮੇਰੇ ਮਟਰ ਖਲੇਰ ਦੇ ਛਿੱਲੇ ਗਏ ਨੇ, ਮੈਂ ਫਟਾਫਟ ਮੈਂ ਕਿਹਾ ਕੱਪੜੇ ਪਾ ਦੇਵਾਂ, ਧੁਲ ਗਏ ਨੇ। ਤੇ ਅਸੀਂ ਕੀ ਕਹਿੰਦੇ ਨੇ ਕੱਪੜੇ ਪਾ ਦਈਏ ਤਾਂ ਕਿ ਸੁੱਕ ਜਾਣ, ਥੋੜੀ ਜਿਹੀ ਹਵਾ ਲੱਗ ਜਾਏ। 5 ਵਜੇ ਬਾਰਿਸ਼ ਦੀ ਪੇਸ਼ਨ ਗੋਈ ਹੈ, ਤੇ ਹੁਣ ਭਾਵੇਂ ਹੁਣੇ ਵਸ ਪਵੇ ਬਈ ਮੇਰੇ ਤਾਂ ਕੱਪੜੇ ਜਿਹੜੇ ਤਬਾਹ ਦੇ ਹੋ ਜਾਣ। ਤੇ ਹੁਣ ਦੇਖੋ ਕੀ ਹੁੰਦਾ ਵੇ। ਤੇ ਬਹਰਾਲ ਫਿਰ ਮਿਲਨੇ ਆ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਇਹ ਦੇਖੋ ਵੀ ਨਵੀਂ ਯਾਦ ਉਦੋਂ ਕਹਿੰਦੇ ਹੁੰਦੀ ਹੈ ਸਾਡੀ ਜਦੋਂ ਲਾਈਟ ਚੱਲਦੀ ਹੈ ਨਾ, ਤੇ ਲਾਈਟ ਦੇ ਨਾਲ ਫਿਰ ਥੋੜਾ ਚੰਗਾ ਚੰਗਾ ਉਹ ਕਹਿੰਦੇ ਜਿਹੜਾ ਘਣੀ ਸ਼ੋਸ਼ਾ ਲਾਈਟ ਦੇ ਨਾਲ ਹੀ ਹੁੰਦੀ ਕਿ ਤੁਹਾਡਾ ਚਿਹਰਾ ਜ਼ਰਾ ਵਾਜ਼ੇ ਨਜ਼ਰ ਆਉਣ ਲੱਗ ਪੈਂਦਾ, ਵਰਨਾ ਤੇ ਫਿਰ ਉਹੀ ਤੇ ਬਸ ਬਈ ਉਹ ਲੰਤਾਂ ਹੀ ਪਈਆਂ ਹੋਈਆਂ ਨੇ ਹਰ ਪਾਸੇ। ਚਲੋ ਫਿਰ ਮਿਲਨੇ ਆ। ਅੱਲਾ ਹਾਫਿਜ਼, ਤੇ ਰੱਬ ਰਾਖਾ।